अस्सलाम वालेकुम जी दोस्तों, प्यारिओ, मनमोहनिओ, सोहणिओ ते दिलबर जानिओ, की हाल चाल है? ठीक ठाक हो? उम्मीद करदा तुसीं सारे दोस्त अहबाब अल्लाह दे फजल करम नाल ठीक ठाक होवोगे। अच्छा, कुछ दोस्तां मैनू मैसेज कीते कि जनाब आ लफज टाइटल जिहड़ा वा इहनूं आउटलाइन इस तरीके किवें लगदी है ते अंबोज ये लफज किदां हुंदे ने ते आउटलाइन दे विच आ देखो ना लाइनिंग ते आ हल्का जिहा वाइट भी आ रहा, ये किदां लगदा? ये छोटी जी वीडियो अज तुहानूं ये दस्सांगे जनाब किवें हुंदा वा। अच्छा जी, चलो जी असीं चलने कोरल च। हुण मैं लिआंदा लफज पाकिस्तान ग्राफिक्स लुधियाना। ये दो तरीके मैं तुहानूं दोनों ही दसदा किवें करीदे। नंबर 1 जनाब, तुसीं जिहड़ा लफज लिखना वा ਉਹਨੂੰ F12 ਤੇ ਜਾ ਕੇ आउटलाइन दे लेनी है। मैं 20 पॉइंट ਤੇ ਫਿਲਹਾਲ आउटलाइन दे रहे हैं, ठीक हो गया। लेकिन ਇਹਦੇ ਵਿੱਚ ਹਜੇ ਵੀ ਆ ਵਾਈਟ ਜਗ੍ਹਾ ਨਜ਼ਰ ਆ ਰਹੀਆਂ। ਇਹਦੇ ਦੋ ਤਰੀਕੇ ਆ, ਹੁਣ ਜਾਂ ਤਾਂ F12 ਤੇ ਜਾ ਕੇ ਤੁਸੀਂ ਇਹਦੀ ਆਊਟਲਾਈਨ ਵਧਾ ਦਿਓ। ਹੁਣ ਆਊਟਲਾਈਨ ਮੈਂ ਵਧਾਈ ਆ ਤੇ ਉਹ ਦੇਖੋ ਥੱਲੇ ਵਾਈਟ ਨਜ਼ਰ ਨਹੀਂ ਆ ਰਿਹਾ। ਅਗਰ ਬਹੁਤੀ ਜਿਹੜੀ ਆਊਟਲਾਈਨ ਉਹ ਭੈੜੀ ਲੱਗਦੀ ਫਿਰ ਇਹਦਾ ਤਰੀਕਾ ਇਹ ਹੈ ਕਿ ਤੁਸੀਂ ਆਊਟਲਾਈਨ ਥੋੜ੍ਹੀ ਰੱਖੋ ਆਪਣੇ ਹਿਸਾਬ ਨਾਲ ਜਿੰਨੀ ਕੁ ਰੱਖਣੀ। ਹੁਣ ਇਹਦੇ ਥੱਲੇ ਉਹ ਵਾਈਟ ਜਗ੍ਹਾ ਨਜ਼ਰ ਆ ਰਹੀ ਹੈ, ਇਹ ਕਿਵੇਂ ਫਿਲ ਕਰਨੀ ਇਹਦਾ ਤੁਹਾਨੂੰ ਤਰੀਕਾ ਦੱਸਣਾ। ਇਹਦਾ ਤਰੀਕਾ ਇਹ ਆ, ਚਲੋ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਣਾ। ਅੱਛਾ, ਇਹਦੀ ਡਬਲ ਆਊਟਲਾਈਨ ਜਿਹੜੀ ਤੁਸੀਂ ਅਕਸਰ ਬੰਦੇ ਕਹਿੰਦੇ ਕਿ ਡਬਲ ਆਊਟਲਾਈਨ ਕਿਵੇਂ ਲੱਗਦੀ, ਇਹ ਜਿਹੜਾ ਸਿੰਪਲੀ ਹੈ ਯਾਰ, ਏਡਾ ਔਖਾ ਕੋਈ ਨਹੀਂ ਹੈਗਾ ਅੱਲਾ ਦੇ ਬੰਦਿਓ। ਇਹ ਤੁਸੀਂ ਇਹਨੂੰ ਪਲੱਸ ਕਰੋ, ਮਤਲਬ ਕਾਪੀ ਕਰ ਲਓ ਲਫ਼ਜ਼ ਨੂੰ। ਕਾਪੀ ਕਰ ਲਿਆ ਮੈਂ, ਠੀਕ ਹੋ ਗਿਆ। ਹੁਣ ਉੱਪਰ ਵਾਲਾ ਜਿਹੜਾ ਤੁਸੀਂ ਲਫ਼ਜ਼ ਕਾਪੀ ਕੀਤਾ ਨਾ, ਅਸੀਂ ਇਹਨੂੰ F12 ਤੇ ਜਾ ਕੇ ਅੱਗੇ ਅਸੀਂ 25 ਪੁਆਇੰਟ ਦੇ ਆਊਟਲਾਈਨ ਲਾਈ ਹੈ। ਹੁਣ ਅਸੀਂ ਇਹਨੂੰ ਕਰ ਦਿੰਦੇ ਹਾਂ 5 ਪੁਆਇੰਟ ਤੇ। 5 ਪੁਆਇੰਟ ਤੇ ਕਰਕੇ ਹੁਣ ਜਿਹੜੀ ਥੱਲੇ ਆਊਟਲਾਈਨ ਅਸੀਂ ਲਾਈ ਨਾ, ਉਹਦੇ ਨਾਲੋਂ ਗਹਿਰੀ ਆਊਟਲਾਈਨ ਅਸੀਂ ਲਾਣੀ ਹੈ ਉੱਪਰਲੇ ਲਫ਼ਜ਼ ਨੂੰ। ਆ ਚੈੱਕ ਕਰੋ, ਲੱਗ ਗਈ। ਅੱਛਾ ਜੀ, ਹੁਣ ਜਿਹੜਾ ਨਾ ਇਹਦਾ ਆ ਥੱਲੇ ਜਿਹੜਾ ਨਜ਼ਰ ਆ ਰਿਹਾ ਵਾਈਟ, ਇਹ ਕਿਵੇਂ ख़त्म ਕਰਨਾ? ਇਹ ਲਫ਼ਜ਼ ਨੂੰ ਰੱਖੋ ਤੁਸੀਂ ਇੱਥੇ ਸਾਈਡ ਤੇ, ਠੀਕ ਹੋ ਗਿਆ। ਇੱਥੋਂ ਜਿੱਥੋਂ ਅਸੀਂ ਸੈਦ ਲਾਈ ਦਾ ਇੱਥੋਂ ਬਾਕਸ ਲਵੋ, ਜਿਹੜੀ ਜਗ੍ਹਾ ਤੁਹਾਨੂੰ ਵਾਈਟ ਨਜ਼ਰ ਆ ਰਹੀ ਆ ਉਹਨੂੰ ਸਿਲੈਕਟ ਕਰ ਲਓ, ਠੀਕ ਹੋ ਗਿਆ ਜਨਾਬ। ਇਹ ਆ ਅਸੀਂ ਸਿਲੈਕਟ ਕਰ ਰਹੇ ਇਹ ਆ ਜਨਾਬ, ਉਹ ਜਗ੍ਹਾ ਸਾਡੀ ਸਿਲੈਕਟ ਹੋ ਗਈ। ਹੁਣ ਸਾਰੇ ਬਾਕਸਾਂ ਨੂੰ ਅਸੀਂ ਸਿਲੈਕਟ ਕਰਕੇ ਗਰੁੱਪ ਕਰ ਲਿਆ, ਠੀਕ ਹੋ ਗਿਆ। ਹੁਣ ਜਿਹੜਾ ਅਸੀਂ ਇਹਨੂੰ ਆਊਟਲਾਈਨ ਦਿੱਤੀ ਨਾ ਇੱਥੇ ਇਹ ਜਿਹੜੀ, ਠੀਕ ਹੋ ਗਿਆ, ਜਿਹੜੀ ਤੁਸੀਂ ਮਰਜ਼ੀ ਦੇ ਲਓ। ਅੱਛਾ, ਉਹਨਾਂ ਬਾਕਸਾਂ ਨੂੰ ਹੀ ਉਹੀ ਕਲਰ ਤੁਸੀਂ ਦੇ ਦੇਣਾ। ਦੇਤਾ ਅਸੀਂ ਬਾਕਸਾਂ ਦਾ ਆਊਟਲਾਈਨ ख़त्म ਕਰ ਦਿਓ ਤੇ ਬਾਕਸਾਂ ਨੂੰ ਸ਼ਿਫਟ ਪੇਜ ਡਾਊਨ ਕਰ ਦਿਓ। ਆਊਟਲਾਈਨ ਤੁਹਾਡੀ ख़त्म ਹੋ ਗਈ ਸਾਰੀ, ਜਿਹੜੀ ਥੱਲੋਂ ਮਤਲਬ ਉਹ ਵਾਈਟ ਨਜ਼ਰ ਆ ਰਹੀ ਸੀ। ਹੁਣ ਆਹ ਜਿਹੜਾ ਲਫ਼ਜ਼ ਅਸੀਂ ਕਾਪੀ ਕੀਤਾ ਉਧਰ ਰੱਖਿਆ ਸੀ, ਉਹਨੂੰ ਚੁੱਕ ਕੇ ਅਸੀਂ ਇਹਦੇ ਉੱਤੇ ਲੈ ਆਉਂਦੇ, ਲੈ ਆਂਦਾ ਜੀ। ਅੱਛਾ, ਇਹਦਾ ਹੁਣ ਜਨਾਬ ਲਫ਼ਜ਼ ਨੂੰ ਥੋੜ੍ਹਾ ਜਿਹਾ ਉਹ ਕੀ ਕਹਿੰਦੇ ਹੁੰਦੇ ਨੇ, ਜਿਹੜਾ ਮੱਥੇ 'ਚ ਨਹੀਂ ਵੱਜਦਾ ਹੁੰਦਾ, ਕਹਿੰਦੇ ਹੁੰਦੇ ਵੀ ਇੰਜ ਦਾ ਰੰਗ ਲਾਈ ਜਾਂ ਇੰਜ ਦਾ ਹੋਵੇ ਜਨਾਬ, ਮੱਥੇ 'ਚ ਵੱਜੇ। ਮੱਥੇ 'ਚ ਵੱਜਣ ਤੋਂ ਮੁਰਾਦ ਵੀ ਵਾਜ਼ੇ ਨਜ਼ਰ ਆਵੇ। ਇਹਨੂੰ ਅਸੀਂ ਸ਼ੈਡੋ ਦੇ ਲੈਂਦੇ ਹਾਂ, ਠੀਕ ਹੋ ਗਿਆ। 102 ਉਸ ਤੋਂ ਬਾਅਦ ਸਪਰੈਟ। ਅੱਛਾ, ਇਹਨੂੰ ਅਸੀਂ ਥੋੜ੍ਹਾ ਜਿਹਾ ਥੱਲੇ ਲੈ ਆਉਂਦੇ ਹਾਂ, ਠੀਕ ਹੋ ਗਿਆ ਜੀ। ਇਹਨੂੰ ਥੋੜ੍ਹਾ ਜਿਹਾ ਅਸੀਂ ਉਹ ਜਿਹੜੀ ਥੱਲੇ ਸ਼ੈਡੋ ਲਾਈ ਉਹ ਹਲਕੀ ਕਰ ਦਿੰਦੇ ਹਾਂ, ਦੇਖੋ, ਠੀਕ ਹੋ ਗਿਆ। ਇਹਨੂੰ ਹੁਣ ਅਸੀਂ ਗਰੁੱਪ ਕਰਕੇ ਇੱਥੇ ਲੈ ਜਾਣਾ, ਠੀਕ ਹੋ ਗਿਆ ਜੀ। ਇਹ ਚੈੱਕ ਕਰੋ। ਅੱਛਾ, ਇਹਨੂੰ ਅਸੀਂ ਹੁਣ ਸਾਰਿਆਂ ਨੂੰ ਸਿਲੈਕਟ ਕਰਕੇ ਗਰੁੱਪ ਕਰ ਲਿਆ। ਹੁਣ ਇਹਨੂੰ ਅਸੀਂ ਫਿਰ ਹਲਕੀ ਜਿਹੀ ਸ਼ੈਡੋ ਲਾ ਦੇਣੀ। 104 ਤੁਸੀਂ ਆਪਣੇ ਹਿਸਾਬ ਨਾਲ ਲਾ ਲੈਣੀ ਹੈ ਤੇ ਜਿੱਥੇ ਤੁਹਾਨੂੰ ਪਤਾ ਲੱਗੇ ਵੀ ਹੁਣ ਲਫ਼ਜ਼ ਸਾਡਾ ਸਹੀ ਬਣ ਗਿਆ ਉੱਥੇ ਠੀਕ ਹੈ। ਆ ਚੈੱਕ ਕਰੋ, ਇਹ ਹੈਗਾ ਨੰਬਰ ਤਰੀਕਾ 1। ਅੱਛਾ, ਇਹਦੇ ਵਿੱਚ ਆਊਟਲਾਈਨ ਨੂੰ ਤੁਸੀਂ ਦੋ ਕਲਰਾਂ 'ਚ ਨਹੀਂ ਕਰ ਸਕਦੇ। ਹੁਣ ਆ ਦੇਖੋ ਨਾ, ਆ ਜਿਹੜਾ ਲਫ਼ਜ਼ ਮੈਂ ਬਣਾਇਆ ਇਹਦੀ ਆਊਟਲਾਈਨ ਦਾ ਉੱਪਰੋਂ ਕਲਰ ਗਹਿਰਾ ਹਰਾ ਵਾ ਤੇ ਸੈਂਟਰ 'ਚੋਂ ਹਲਕਾ ਵਾ, ਫਿਰ ਇਹਦੇ ਵਿੱਚ ਲਾਈਨਿੰਗ ਵੀ ਲੱਗੀ ਹੋਈ ਹੈ। ਇਹ ਤੁਸੀਂ ਜਨਾਬ ਉਹ ਇੱਧਰ ਨਹੀਂ ਹੋਣਾ ਕੰਮ, ਠੀਕ ਆ। ਉਹਦੇ ਵਾਸਤੇ ਤੁਸੀਂ ਜਾਣਾ ਕੋਰਲ 20 ਦੇ ਵਿੱਚ, ਉਹ ਮਤਲਬ 9 ਤੋਂ ਇਲਾਵਾ ਕੋਈ ਵੀ ਹੋਵੇ, ਠੀਕ ਹੋ ਗਿਆ। ਅੱਛਾ ਜੀ, ਇਹਦੇ ਵਿੱਚ ਜਨਾਬ ਤੁਸੀਂ ਆਣ ਕੇ ਇਸ ਆਪਸ਼ਨ ਤੇ ਆ ਜਾਣਾ, ਸ਼ੈਡੋ ਟੂਲ ਦੇ ਉੱਤੇ, ਠੀਕ ਹੋ ਗਿਆ। ਦੂਸਰੇ ਆਪਸ਼ਨ ਤੇ ਆ ਜਾਣਾ। ਅੱਛਾ ਜੀ, ਇਹਨੂੰ ਤੁਸੀਂ ਜਨਾਬ ਇੱਥੋਂ ਸਾਈਡ ਤੋਂ ਫੜ ਲੈਣਾ, ਜਿੰਨੀ ਕੁ ਤੁਸੀਂ ਮਤਲਬ ਇਹਨੂੰ ਦੇਣੀ ਆ। ਆ ਦੇਖੋ ਹੋ ਗਈ। ਲੇਕਿਨ ਉਹ ਨਾ ਆ ਦੇਖੋ ਹੁਣ ਆ ਕੋਨੇ 'ਚ ਨਾ ਨੁੱਕਰਾਂ ਜਿਹੀਆਂ ਅਜੀਬ ਜਿਹੇ ਤੀਰ ਜਿਹੇ ਬਣ ਗਏ। ਇਹਦਾ ਤਰੀਕਾ ਕੀ ख़त्म ਕਰਨ ਦਾ, ਇਹ ਤੁਸੀਂ ਇੱਥੇ ਆ ਜਾਣਾ
ਉੱਪਰ ਵੇਖੋ ਉੱਪਰ। ਅੱਛਾ, ਇਹਨੂੰ ਤੁਸੀਂ ਸਿਲੈਕਟ ਕਰ ਦੇਣਾ ਸੈਂਟਰ ਵਾਲੇ ਨੂੰ। ਠੀਕ ਹੋ ਗਿਆ, ਆ ਹੋ ਗਿਆ ਜੀ। ਇਹ ਆ ਲਓ ਐਨ ਗੁਲਾਈਆਂ ਹੋ ਗਿਆ, ਮਤਲਬ ਜਿੱਧਰ ਜਿੱਧਰ ਨੂੰ ਲਫ਼ਜ਼ ਜਾ ਰਿਹਾ ਉਸੇ ਹਿਸਾਬ ਨਾਲ ਆਊਟਲਾਈਨ ਲੱਗ ਗਈ। ਠੀਕ ਹੋ ਗਿਆ। ਹੁਣ ਇਹ ਆਊਟਲਾਈਨ ਲਫ਼ਜ਼ ਦੇ ਨਾਲ ਨਾਲ ਹੀ ਹੈ, ਇਹਨੂੰ ख़त्म ਕਿਵੇਂ ਕਰਨਾ ਅਸੀਂ, ਇਹਦਾ ਤਰੀਕਾ ਇਹ ਕੰਟਰੋਲ ਕੇ ਕਰੋ ਤੁਸੀਂ, ਤੁਹਾਡੀ ਆਊਟਲਾਈਨ ਲਫ਼ਜ਼ ਦੇ ਨਾਲੋਂ ਸਾਈਡ 'ਤੇ ਹੋ ਜਾਣੀ। ਠੀਕ ਹੋ ਗਿਆ ਸਰ। ਅੱਛਾ, ਹੁਣ ਇਹਨੂੰ ਤੁਸੀਂ ਕਲਰ ਉਂਝ ਵੀ ਦੇ ਸਕਦੇ ਹੋ, ਲੇਕਿਨ ਮੈਂ ਇਸ ਤਰੀਕੇ ਮੈਂ ਪਹਿਲਾਂ ਹੀ ਬਣਾ ਕੇ ਰੱਖੇ ਹੁੰਦੇ ਆ ਮਤਲਬ ਕਲਰ ਸ਼ਲਰ ਨਾ, ਅਤੇ ਮੈਂ ਇਹਨਾਂ ਨੂੰ ਕਰ ਦਿੰਦਾ ਵਾਂ ਇਹਦੇ ਵਿੱਚ ਪਾਵਰ ਕਲਿੱਪ। ਇਹ ਆ ਹੋ ਗਏ। ਠੀਕ ਹੋ ਗਿਆ। ਹੁਣ ਇਸ ਲਫ਼ਜ਼ ਨੂੰ ਅਸੀਂ ਕਰ ਲੈਂਦੇ ਹਾਂ ਚਿੱਟੇ ਰੰਗ 'ਚ। ਹੁਣ ਦੇਖੋ ਨਾ, ਸਾਈਡਾਂ ਤੋਂ ਗਹਿਰਾ ਲਾਲ, ਸੈਂਟਰ 'ਚੋਂ ਹਲਕਾ ਲਾਲ। ਠੀਕ ਹੋ ਗਿਆ, ਆਊਟਲਾਈਨ ਉਹਦੀ। ਅੱਛਾ, ਹੁਣ ਇਹਦੀ ਅਸੀਂ ਆਊਟਲਾਈਨ ਇੱਕ ਬਣਾਉਂਦੇ ਹਾਂ ਹੋਰ, ਉਹ ਅਸੀਂ ਜਨਾਬ ਉਸੇ ਆਪਸ਼ਨ 'ਤੇ ਫਿਰ ਆ ਜਾਣਾ। ਠੀਕ ਹੋ ਗਿਆ ਜੀ। ਇਹਨੂੰ ਅਸੀਂ ਫੜ ਕੇ ਹੋਰ ਵਧਾ ਦੇਣਾ ਵੀ ਥੱਲੇ ਜਿਹੜਾ ਸਾਡਾ ਲੱਗਾ ਨਾ ਲਾਲ ਕਲਰ, ਉਹਦੇ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਹੋ। ਅੱਛਾ ਜੀ, ਇਹਨੂੰ ਅਸੀਂ ਹੁਣ ਕਰਨੇ ਆ ਕੰਟਰੋਲ ਕੇ, ਇਹਨੂੰ ਕਰ ਦਿੰਦੇ ਸ਼ਿਫਟ ਪੇਜ ਡਾਊਨ, ਉਹ ਥੱਲੇ ਚਲ ਗਈ। ਇਹਨੂੰ ਹੁਣ ਅਸੀਂ ਕਾਲਾ ਰੰਗ ਕਰ ਦਿੰਦੇ, ਇਹ ਚੈੱਕ ਕਰੋ। ਠੀਕ ਹੋ ਗਿਆ ਜੀ। ਅੱਛਾ, ਹੁਣ ਇਹਨੂੰ ਜਨਾਬ ਅਸੀਂ ਦਿੰਦੇ ਹਾਂ ਸ਼ੈਡੋ ਲਫ਼ਜ਼ ਨੂੰ ਨਾ, ਚਿੱਟੇ ਨੂੰ। ਇਹਦੇ ਦੋ ਤਰੀਕੇ ਆ ਸ਼ੈਡੋ ਦੇਣ ਦੇ। ਇੱਕ ਤਾਂ ਇਹ ਆ ਵੀ ਤੁਸੀਂ ਜਨਾਬ ਇੱਥੋਂ ਵੀ ਦੇ ਸਕਦੇ ਹੋ, ਇਹ ਆ ਚੈੱਕ ਕਰਿਓ। ਠੀਕ ਹੋ ਗਿਆ ਜੀ। ਇਹਨੂੰ ਵੀ ਕੰਟਰੋਲ ਕੇ ਨਾਲ ਤੁਸੀਂ ਅਲੱਗ ਕਰ ਸਕਦੇ ਹੋ ਲਫ਼ਜ਼ ਨੂੰ। ਆਹ ਲਫ਼ਜ਼ ਸਾਡਾ ਅਲੱਗ ਹੋ ਗਿਆ। ਠੀਕ ਹੋ ਗਿਆ। ਉਸ ਤੋਂ ਬਾਅਦ ਜਨਾਬ ਇਹਨੂੰ ਤੁਸੀਂ ਨਾ ਮਤਲਬ ਉਹ ਜ਼ਿਆਦਾ ਲੱਗ ਰਿਹਾ, ਇਹਨੂੰ ਤੁਸੀਂ ਬਲਰ ਕਰਨਾ ਥੋੜ੍ਹਾ ਜਿਹਾ। ਠੀਕ ਹੋ ਗਿਆ। ਇੱਥੇ ਤੁਸੀਂ ਆਓ ਅਤੇ ਇੱਥੋਂ ਜਨਾਬ ਤੁਸੀਂ ਆ ਚੈੱਕ ਕਰੋ। ਇਹ ਸਿਰ ਮੈਂ ਉਹਨੂੰ ਓਕੇ ਨਹੀਂ ਕੀਤਾ, ਮੈਂ ਤੁਹਾਨੂੰ ਆ ਵੇਖੋ ਅਸਲ ਹੈ ਜੇ। ਇਹਨੂੰ ਮੈਂ ਪ੍ਰੀਵਿਊ ਕਰਨਾ, ਇਹ ਚੈੱਕ ਕਰੋ ਹਲਕਾ ਹੋ ਗਿਆ ਨਾ। ਇਹਨੂੰ ਤੁਸੀਂ ਇੱਥੋਂ ਜਿੰਨਾ ਕੁ ਤੁਸੀਂ ਕਰਨਾ ਚਾਹੋ ਉਹ ਤੁਸੀਂ ਇੱਥੋਂ ਚੈੱਕ ਕਰ ਸਕਦੇ। ਇਹ ਦੇਖੋ, ਠੀਕ ਹੋ ਗਿਆ। ਇੱਕ ਤਰੀਕਾ ਇਹਦਾ ਇਹ ਹੈ ਇਹਨੂੰ ਸ਼ੈਡੋ ਦੇਣ ਦਾ। ਅੱਛਾ, ਇਹ ਅਸੀਂ ਖ਼ਤਮ ਕਰਨੇ, ਮੈਂ ਤੁਹਾਨੂੰ ਇੱਕ ਦੂਜਾ ਤਰੀਕਾ ਵੀ ਦੱਸਣਾ ਜਿੱਥੋਂ ਆਮ ਅਸੀਂ ਸ਼ੈਡੋ ਲਾਈ ਦੀ। ਇੱਥੋਂ ਆਓ। ਠੀਕ ਹੋ ਗਿਆ। ਆ ਵੀ ਸ਼ੈਡੋ ਲੱਗ ਗਈ। ਮਤਲਬ ਜਿੱਦਾਂ ਤੁਹਾਨੂੰ ਆਸਾਨੀ ਹੋਵੇ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ। ਇਹਨੂੰ ਅਸੀਂ ਹੁਣ ਗਰੁੱਪ ਕਰਕੇ ਇਹਦੇ 'ਚ ਲਿਆ ਕੇ ਰੱਖ ਦਿੰਦੇ। ਇਹ ਦੇਖੋ ਲਫ਼ਜ਼ ਉੱਭਰ ਗਿਆ ਸਾਡਾ। ਅੱਛਾ ਜੀ, ਹੁਣ ਅਸੀਂ ਇਹਦੇ ਵਿੱਚ ਲਾਉਣੀ ਆ ਲਾਈਨਿੰਗ। ਜਿੱਥੋਂ ਅਸੀਂ ਸਾਈਜ਼ ਲਾਈਦਾ ਉੱਥੋਂ ਤੁਸੀਂ ਜਨਾਬ ਇੱਕ ਪੱਟੀ ਜਿਹੀ ਬਣਾ ਲੈਣੀ। ਇਹ ਮੈਂ ਬਣਾ ਲਈ, ਹੁਣ ਲਾਲ ਕਲਰ ਕਰਤਾ ਮੈਂ, ਇਹਦੀ ਆਊਟਲਾਈਨ ਮੈਂ ਕਰਤੀ ख़त्म। ਠੀਕ ਹੋ ਗਿਆ ਜੀ। ਇਹਨੂੰ ਥੋੜ੍ਹਾ ਜਿਹਾ ਵਧਾ ਦਿੰਦੇ, ਇਹਨੂੰ ਮੈਂ ਪਲੱਸ ਕਰਕੇ ਥੱਲੇ ਲੈ ਆਂਦਾ, ਕਾਪੀ ਕਰ ਲਿਆ ਮਤਲਬ ਨਾ। ਕੰਟਰੋਲ ਡੀ ਦਬਾਈ ਰੱਖਣਾ ਵਾ, ਉਹ ਕਿੰਨੀ ਲੈਣਾ ਜੀਆਂ ਬਣ ਜਾਣੀਆਂ, ਆ ਬਣ ਗਈ। ਇਸ ਤੋਂ ਬਾਅਦ ਇਹਨੂੰ ਗਰੁੱਪ ਕਰ ਲਓ ਜਨਾਬ ਤੁਸੀਂ। ਗਰੁੱਪ ਕਰਨ ਤੋਂ ਬਾਅਦ ਅੱਲਾ ਤੁਹਾਨੂੰ ਲੈ ਜਾਏ ਮਦੀਨੇ, ਅਤੇ ਇਹਨੂੰ ਤੁਸੀਂ ਲੈ ਆਓ ਇੱਥੇ। ਠੀਕ ਹੋ ਗਿਆ ਜੀ। ਹੁਣ ਅਸੀਂ ਚਾਹੁੰਦੇ ਹਾਂ ਵੀ ਸਾਈਡਾਂ 'ਤੇ ਲੈਣਾ ਰਵੇ, ਸੈਂਟਰ 'ਚ ਨਾ ਰਵੇ। ਠੀਕ ਹੋ ਗਿਆ। ਉਹਦਾ ਤਰੀਕਾ ਇਹ ਹੈ ਕਿ ਤੁਸੀਂ ਜਨਾਬ ਇੱਥੇ ਆਓ, ਇਹਨੂੰ ਜਨਾਬ ਇੱਥੋਂ ਫੜੋ, ਜਿੰਨਾ ਕੁ ਤੁਸੀਂ ਕਰਨਾ ਵਾ ਮਤਲਬ ਜਿੰਨਾ ਕੁ ਤੁਹਾਨੂੰ ਜਿੱਥੋਂ ਜਿਹੜੀ ਸ਼ਾਇਦ ਚਾਹੀਦੀ ਉਹ ਜਨਾਬ ਤੁਸੀਂ ਕਰਕੇ ਤੇ ਲਾ ਦਿਓ। ਅੱਛਾ ਕਰੋ, ਸੈਂਟਰ 'ਚੋਂ ਲਾਈਨਿੰਗ ਖ਼ਤਮ ਹੋ ਗਈ ਸਾਡੀ, ਹਲਕੀ ਜਿਹੀ ਮੱਧਮ ਜਿਹੀ ਰਹਿ ਗਈ ਹੈ, ਸਾਈਡਾਂ 'ਤੇ ਹੈਗੀ। ਇਹਨੂੰ ਸ਼ਿਫਟ ਪੇਜ ਡਾਊਨ ਕਰੋ। ਉਸ ਤੋਂ ਬਾਅਦ ਜਨਾਬ ਇਹਨੂੰ ਕਰ ਦਿਓ ਤੁਸੀਂ ਪਾਵਰ ਕਲਿੱਪ ਇਹਦੇ ਵਿੱਚ, ਲਾਈਨਿੰਗ ਇਹਦੇ ਵਿੱਚ ਚਲ ਗਈ। ਇਹਦੇ ਵਿੱਚ ਤੁਸੀਂ ਜੋ ਮਰਜ਼ੀ ਵੀ ਰੱਖ ਸਕਦੇ ਹੋ। ਮੈਂ ਇੱਕ ਆਹ ਵੀ ਚੀਜ਼ ਲਾਉਂਦਾ ਹੁੰਦਾ, ਇਹਨੂੰ ਮੈਂ ਕਾਪੀ ਕੀਤਾ, ਕੰਟਰੋਲ ਨਾਲ ਇੱਧਰ ਲੈ ਆਉਂਦਾ। ਠੀਕ ਆ। ਹੁਣ ਕੰਟਰੋਲ ਡੀ ਦਬਾਈ ਜਾਵਾਂਗਾ, ਇੱਧਰ ਕਾਪੀ ਕਰ ਲਿਆ ਮਤਲਬ। ਠੀਕ ਹੋ ਗਿਆ। ਇਹਨੂੰ ਗਰੁੱਪ ਕਰ ਲਿਆ, ਸ਼ਿਫਟ ਆਪਣਾ ਪਲੱਸ ਦਬਾ ਕੇ ਕਾਪੀ ਕਰ ਲਿਆ, ਇਹਨੂੰ ਥੱਲੇ ਲੈ ਆਂਦਾ। ਹੁਣ ਕੰਟਰੋਲ ਡੀ ਨਾਲ ਇਹਨੂੰ ਮੈਂ ਫਿਰ ਥੱਲੇ ਲੈ ਆਂਦੀ। ਠੀਕ ਹੋ ਗਿਆ ਸਰ। ਅੱਛਾ ਜੀ, ਇਹਨੂੰ ਮੈਂ ਕੰਟਰੋਲ ਜੀ ਕੀਤਾ ਗਰੁੱਪ ਮਤਲਬ, ਅਤੇ ਲੇਕਿਨ ਜਗ੍ਹਾ ਸਾਡੀ ਫੁੱਲ ਥੋੜ੍ਹੇ ਆ। ਇਹਨੂੰ ਮੈਂ ਪਲੱਸ ਕਰਕੇ ਫਿਰ ਇੱਕ ਕਾਪੀ ਬਣਾ ਲੈਣਾ ਇੱਧਰ, ਇਹ ਆ ਗਈ। ਅੱਛਾ ਜੀ, ਹੁਣ ਇਹਨੂੰ ਵੀ ਅਸੀਂ ਰੰਗ ਦੇ ਦਿੰਦੇ ਹਾਂ ਰੈੱਡ। ਠੀਕ ਹੋ ਗਿਆ ਸਰ। ਹੁਣ ਇਹਦਾ ਅਸੀਂ ਉੱਪਰਲੇ ਪਾਸਿਓਂ ਨਾ ਥੋੜ੍ਹੀ ਜਿਹੀ ਉਹ ਭਾਈ ਇੱਥੇ ਆ। ਅੱਛਾ, ਉਹ ਨਹੀਂ ਕਹਿੰਦਾ ਭਾਈ ਸਮਾਨ ਤੁਹਾਡਾ ਬਹੁਤਾ ਵਾ, ਮੈਂ ਨਹੀਂ ਇਹਨੂੰ ਕਰਨਾ। ਅੱਛਾ, ਇਹਨੂੰ ਅਸੀਂ ਬਣਾ ਲੈਂਦੇ ਹਾਂ JPG।
ठीक हो गया। आ JPG बन गई हूँ, मतलब इसका कलर नहीं असी चेंज कर सकते। अच्छा उस तो बाद जनाब असी इनू इतों करता मिक्सिंग, ए चेक करो। हुण इनू भी असी जनाब करता इहदे विच पावर क्लिक, ए चेक करो। ठीक हो गया जी। इस तो बाद जनाब तुसीं इनू लिया के इहदे विच ला दिओ। लो जी लफज साडा हो गया तैयार। ठीक हो गया सर। मतलब ये आ तो मैं दो आउटलाइनां लाइयां ना, लाल ते ब्लैक, ये तुसीं जिन्नियां मर्जी ला सकदे हो अपने काम के हिसाब नाल। ठीक हो गया। उस तो बाद असी जनाब इनू करने आ सेव PNG च कर लेने। चलो PNG की दे गई है आ भाई, इनू असी कर लिया PNG सेव। उस तो बाद जनाब आ भाई इनू असी लैन दा चुक के फोटोशॉप च। ठीक हो गया सर। जिशान भाई रजकोट तो ते अली भाई भिंबर तो तुसीं सर मैनू बहुत वारी हुक्म किया कि अंबोज, हुण अंबोज वेख लिओ। अच्छा हुण जनाब इनू तुसीं इस ऑप्शन ते आण के लफ्ज़ां नू करो सिलैक्ट, जिन्नू जिन्नू तुसीं अंबोज करना। ए चेक करो जनाब। यार साडे चैनल तो वीडियो जिहड़ियां ना वो मुख्तलिफ ग्राफिक डिजाइनरां दे जिहड़े ग्रुप आ उन्हां शेयर शुरू कर दिया करो यार। चलो इन्ना असी टाइम कढ़ने तुहाडे वास्ते, चलो कुछ तो फायदा होवे ना सानू। अच्छा इस तो बाद जनाब तुसीं सिलैक्ट कर ले लफज, शिफ्ट दबा के सारे जिन्होंने तुसीं अंबोज करना। उस तो बाद कंट्रोल आल्ट CV दबा देना। ठीक हो गया जी। अच्छा उस तो बाद तुसीं इस ऑप्शन ते आ जाना F ते ना, इनू क्लिक किया बीवल एंड अंबोज, इत्थे आ गए। अच्छा जी आ ऑप्शन ते आ रहा इस टाइम 100, इनू असी कर दिंने आ, मैं 70 ही करना होना ज़्यादा, बाकी तुसीं अपने हिसाब नाल कर लेना। आ हुण चैक करो लफज अंबोज हो रहे। ठीक हो गया। मतलब जिथे तुहानू सही लगे ना भी आ ठीक है तो तुसीं उन्नू कर देना ओके। अच्छा जी इनू मैं करता ओके। कलर आया ला के ना, इत्थे ब्लैक सी वैसे लगा है, ए चेक करो। ठीक हो गया। उस तो बाद यह भी ऑप्शन ये हैगी आ, तुसीं इनू जनाब जिथे तुहानू मज़ा करावे कलर शलर वो तुसीं अपने हिसाब नाल मैनेज कर लेना। ठीक हो गया। यह भी जे। अच्छा उस तो बाद जनाब यह भी जे, मतलब तुसीं ला के वेख लेने, जिहड़ा तुहानू सही लगे ना, मेरे ते नहीं रहना, मैं सिर्फ तुहानू तरीका दस दिता वा। अगों तुहाडी अपनी पसंद आ, तुहाडी अपनी चॉइस, जिहड़ा तुहानू सही लगे तुसीं उहनू ओके कर देना। यह हो गया जी ओके। असी उन्होंने कर दिता अंबोज। ठीक हो गया। इनू असी करने कंट्रोल S ते PNG दे विच ही असी इनू सेव कर लेंगे। यह हो गया जी सेव हो रहा। तो यह आ गया जनाब साडा, वो पा कित्थे सेव हो गया वे, सॉरी यार किसी होर पासे सेव हो गया। एक मिनट जी PNG सेव, ओ नहीं 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 नहीं, हाँ वो सेव हो गया, लेकिन असी इनू सिलैक्ट किया इस ऑप्शन में ना, मतलब जिहड़ा असी अंबोज किया ये ते नहीं तुसीं जाके सेव करना। तुसीं आ जिहड़ा लेयर 0 है ना, मतलब जिहड़ा साडा ओरिजिनल सीगी फाइल उत्ते क्लिक करके फिर तुसीं इनू सेव करना। वो मेरे को मिस्टेक हो गई यार। इत्थे जनाब तुसीं इनू कर दो सेव, सेव हो रहा। आ गया जी साडा। ठीक हो गया जी पाकिस्तान। आ देखो ना हुण थल्ले वो जिहड़े असीं फुੱਲ जे लाए सी वो भी लगे, तो वो लाइनिंग जिहड़ी लगी वो भी लगी है। उस तो बाद अंबोज भी हो गया। ठीक हो गया जी। हाँ आ जिहड़ी आ लैन लगी ना, ये नहीं सच मैं तुहानू दस सकिया, ये भी मैं चलो तुहानू एक मिनट दसना। अच्छा ਇਹਦਾ तरीका जनाब ये आ बई
ਤੁਸੀਂ ਜਿੱਥੋਂ ਅਸੀਂ ਸਾਈਜ਼ ਲਾਈ ਦੇਣਾ ਉੱਥੇ ਇੱਕ ਬਾਕਸ ਲਾਓ, ਰਾਈਟ ਕਲਿੱਕ ਕਰਕੇ, ਠੀਕ ਹੋ ਗਿਆ, ਕਨਵਰਟ ਟੂ ਕਵਰ ਕਰ ਦਿਓ। ਉਸ ਤੋਂ ਬਾਅਦ ਜਨਾਬ ਇਹਨੂੰ ਇੱਥੋਂ ਕੱਟੋ, ਰਾਈਟ ਕਲਿੱਕ ਕਰੋ, ਇਹਨੂੰ ਕਰ ਲਓ। ਉਸ ਤੋਂ ਬਾਅਦ ਇੱਥੋਂ ਫੜੋ ਅਤੇ ਇਹਨੂੰ ਇੱਥੇ ਲੈ ਆਓ, ਠੀਕ ਹੋ ਗਿਆ ਜੀ। ਚਿੱਟਾ ਰੰਗ ਦੇ ਲਓ, ਇਹਨੂੰ ਆਊਟਲਾਈਨ ਇਹਦੀ ਕਰ ਲਓ ख़त्म। ਫਿਰ ਆਓ ਜਿੱਥੋਂ ਅਸੀਂ ਜਨਾਬ ਮਿਕਸਿੰਗ ਜੀ ਕਰੀ ਦੀ ਹੈ ਅਤੇ ਇਹਨੂੰ ਕਰ ਦਿਓ ਤੁਸੀਂ 85 ਤੇ। ਅੱਛਾ ਜੀ 85 ਤੇ ਅਸੀਂ ਲਿਆ ਇਹਨੂੰ ਕਰ। ਉਸ ਤੋਂ ਬਾਅਦ ਜਨਾਬ ਇਹਨੂੰ ਚੁੱਕ ਕੇ ਤੁਸੀਂ ਲੈ ਆਓ ਇੱਥੇ। ਮਤਲਬ ਮੈਂ ਇੱਕ 85 ਤੇ ਕਰਕੇ ਵਿਖਾਇਆ, ਲੇਕਿਨ ਤੁਸੀਂ ਆਪਣੇ ਹਿਸਾਬ ਨਾਲ ਹੀ ਕਰਨਾ, ਜਿੱਥੇ ਤੁਹਾਨੂੰ ਲੱਗੇ ਵੀ ਇੱਥੇ ਸਹੀ ਹੈ। ਹੁਣ ਇਹਨੂੰ ਤੁਸੀਂ ਇੱਥੋਂ ਘੁਮਾ ਕੇ ਜਿੱਥੇ ਸੈਟਿੰਗ ਸਹੀ ਬਣੇ ਉੱਥੇ ਤੁਸੀਂ ਇਹਨੂੰ ਰੱਖ ਦੇਣਾ। ਇੱਥੇ ਅਸੀਂ ਰੱਖ ਦਿੰਦੇ ਹਾਂ। ਇਸ ਤੋਂ ਬਾਅਦ ਇਹਨੂੰ ਜਨਾਬ ਕਰ ਦਿਓ ਪਾਵਰ ਕਲਿੱਪ ਇਹਦੇ ਵਿੱਚ, ਇਹਨੂੰ ਚੁੱਕ ਕੇ ਲਿਆਓ ਇਹਦੇ ਉੱਤੇ, ਚੈੱਕ ਕਰੋ, ਠੀਕ ਹੋ ਗਿਆ। ਲੇਕਿਨ ਉਹਦੀ ਨਾ ਹਜੇ ਵੀ ਜ਼ਿਆਦਾ ਵਾ, ਇਹਨੂੰ ਅਸੀਂ ਮਜ਼ੀਦ ਘਟਾਉਣ ਦੀ ਕੋਸ਼ਿਸ਼ ਕਰਨੇ ਹਾਂ। ਘਟ ਗਿਆ, ਹੋਰ ਘਟਾ ਦਿੰਦੇ ਅਸੀਂ। ਹੁਣ ਅਸੀਂ ਇਹਨੂੰ ਕਰ ਦਿੰਦੇ ਹਾਂ ਪਾਵਰ ਕਲਿੱਪ ਅਤੇ ਇਹਨੂੰ ਅਸੀਂ ਰੱਖ ਦਿੰਦੇ ਹਾਂ ਇਹਦੇ ਉੱਤੇ। ਇਹ ਚੈੱਕ ਕਰੋ, ਆ ਲਾਈਨਿੰਗ ਆ ਰਹੀ ਨਾ, ਇਹ ਚੈੱਕ ਕਰੋ ਹਲਕੀ ਹਲਕੀ ਜੀ, ਇਹ ਬੜੀ ਜ਼ਬਰਦਸਤ ਲੱਗਦੀ ਹੈ ਜਦੋਂ ਤੁਸੀਂ ਇਹਨੂੰ ਤਿਆਰ ਕਰੋਗੇ ਨਾ। ਦੋਸਤਾਂ ਨਾਲ ਇਹ ਮੈਨੂੰ ਗਿਲਾ ਅਕਸਰ ਹੁੰਦਾ ਵਾ, ਅਕਸਰ ਦੋਸਤਾਂ ਨਾਲ ਉਹ ਮਿਹਨਤ ਨਹੀਂ ਕਰਦੇ, ਉਹ ਨਾ ਇੱਕ ਦੂਜਿਆਂ ਡਿਜ਼ਾਈਨਰਾਂ ਕੋਲੋਂ ਫਾਈਲਾਂ ਹੀ ਮੰਗਦੇ ਰਹਿੰਦੇ ਕਿ ਜਨਾਬ ਫਲਾਣੀ ਫਾਈਲ ਦੇ ਦਿਓ, ਫਲਾਣੀ ਭੇਜ ਦਿਓ, ਫਲਾਣੀ CDR ਦੇ ਦਿਓ। ਉਹ ਇੰਝ ਨਾ ਕਰਿਆ ਕਰੋ। ਅੱਜ ਕੱਲ੍ਹ ਤਾਂ ਵੈਸੇ ਡਿਜੀਟਲ ਮੰਗਤੇ ਬਹੁਤ ਚੱਲੇ ਆ, ਟਿਕਟੋਕ 'ਤੇ ਅਤੇ ਫੇਸਬੁੱਕ 'ਤੇ ਉਹ ਬਹੁਤ ਸਾਰੀ ਬਕਵਾਸਾਤ ਮਾਰਦੇ ਆ। ਅਤੇ ਸਾਡੀ ਕੌਮ ਵੀ ਅੱਗੋਂ ਜਨਾਬ ਉੱਦਾਂ ਦੀ ਆ, ਉਹਨਾਂ ਨੂੰ ਸੁਣੀ ਰੱਖਦੀ ਆ। ਮਿਲੀਅਨ 'ਚ ਉਹਨਾਂ ਦੇ ਵਿਊ ਹੁੰਦੇ, ਮਿਲੀਅਨ 'ਚ ਸ਼ੇਅਰਿੰਗ ਹੁੰਦੀ ਉਹਨਾਂ ਦੀ ਜਨਾਬ। ਅਤੇ ਜਿਹੜਾ ਬੰਦਾ ਕੰਮ ਦੱਸਦਾ ਵਾ, ਤੁਹਾਨੂੰ ਰੋਜ਼ਗਾਰ ਦਾ ਇੱਕ ਸਬੱਬ ਬਣਦਾ ਤੁਹਾਡਾ, ਉਹਦੇ ਜਨਾਬ ਉਹ ਨਾ ਤਾਂ ਕੋਈ ਵਿਊ ਹੁੰਦਾ, ਨਾ ਕੋਈ ਸ਼ੇਅਰਿੰਗ ਹੁੰਦੀ ਹੈ, ਅਤੇ ਨਾ ਉਹਨੂੰ ਕੋਈ ਬੰਦਾ ਸਪੋਰਟ ਕਰਦਾ ਉਹਨਾਂ ਚੀਜ਼ਾਂ ਨੂੰ। ਅਤੇ ਮਿਹਨਤ ਕਰਿਆ ਕਰੋ, ਮਿਹਨਤ ਦੇ ਵਿੱਚ ਹੀ ਅਜ਼ਮਤ। ਤੁਸੀਂ ਆਪੂ ਮਿਹਨਤ ਕਰੋਗੇ, ਤੁਹਾਨੂੰ ਇੱਕ ਤਾਂ ਤੁਸੀਂ ਉਹ ਕੰਮ ਤੁਸੀਂ ਸਹੀ ਕਰੋਗੇ, ਦੂਸਰਾ ਤੁਹਾਨੂੰ ਉਹ ਕੰਮ ਕਰਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਦਾ ਵੀ ਪਤਾ ਲੱਗੇਗਾ ਕਿ ਆਹ ਚੀਜ਼ ਇੱਦਾਂ ਹੋਣੀ ਹੈ ਜਾਂ ਇੱਦਾਂ ਹੁੰਦੀ ਹੈ। ਜਦੋਂ ਤੁਸੀਂ ਕਿਸੇ ਕੋਲੋਂ ਮੰਗ ਕੇ ਫਾਈਲਾਂ ਡਿਜ਼ਾਈਨ ਬਣਾ ਦੇਈ ਜਾਣੇ ਨਾ, ਉਹ ਤੁਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ। ਨਾਰਾਜ਼ ਨਾ ਹੋਇਆ ਜੇ ਮੇਰੀ ਇਸ ਗੱਲ 'ਤੇ, ਲੇਕਿਨ ਕੋਸ਼ਿਸ਼ ਕਰੋ ਕਿ ਯਾਰ ਆਪੂ ਮਿਹਨਤ ਕਰਿਆ ਕਰੋ, ਠੀਕ ਹੋ ਗਿਆ। ਮਤਲਬ ਬਜਾਏ ਕਿਸੇ ਕੋਲੋਂ ਫਾਈਲਾਂ ਮੰਗਣ ਦੀ, ਆਪ ਕੋਸ਼ਿਸ਼ ਕਰੋ ਉਂਝ ਦਾ ਕੰਮ ਕਰਨ ਦੀ। ਅੱਲਾਹ ਪਾਕ ਸਾਰਿਆਂ ਨੂੰ ਬਰਕਤਾਂ ਦੇਵੇ, ਖੁਸ਼ ਰਹੋ, ਸਲਾਮਤ ਰਹੋ। ਕੋਈ ਗਲਤੀ ਕੁਤਾਹੀ ਹੋਈ ਹੋਏ ਤੇ ਅੱਲਾਹ ਰਸੂਲ ਦੀ ਰਜ਼ਾ ਵਾਸਤੇ ਮਾफ़ ਕਰ ਦਿਆ। ਬਹੁਤ ਸ਼ੁਕਰੀਆ, ਸਲਾਮਤ ਰਹੋ, ਅੱਲਾਹ ਹਾਫਿਜ਼।